ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਨਵੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਸਲਾਤੀਨ। ਤੁਸੀਂ ਕਦੋਂ ਤੀਕਰ ਦੋ ਖਿਆਲਾਂ ਵਿੱਚ ਡਾਵਾਂਡੋਲ ਰਵੋਗੇ? ਜੇ ਖੁਦਾਵੰਦ ਦੀ ਰੱਬ ਏ ਤੇ ਉਹਦੇ ਮਗਰ ਟੁਰਨ ਵਾਲੇ ਹੋ ਜਾਓ। ਜਵਾਬੀ ਪੜ੍ਹਾਈ। ਕਰੰਥੀਓ, ਰੋਮੀਓ। ਐ ਭਰਾਵੋ, ਮੇਰਾ ਮਤਲਬ ਹੈ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ ਤੇ ਨਾ ਫਨਾਹ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖ ਦਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ ਪਰ ਸਾਰੇ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ ਤੇ ਉਹ ਅਖਾਨ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ, ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਜੇ ਰੱਬ ਸਾਡੇ ਵਾਲੇ ਤੇ ਕੌਣ ਸਾਡਾ ਮੁਖਾਲਫ ਹੈ? ਦਰਸੀ ਆਵਾਜ਼ ਬਾਈਬਲ ਵਿੱਚੋਂ ਕਰੰਥੀਓ। ਜੋ ਕੁਝ ਵਾਂ ਰੱਬ ਦੇ ਫਜ਼ਲ ਨਾਲ ਆ, ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ ਉਂਝ ਹੀ ਮਸੀਹ ਵਿੱਚ ਸਾਰੇ ਜਿਉਂਦੇ ਕੀਤੇ ਜਾਣਗੇ। ਇਸ ਲਈ ਲਿਖਿਆ ਵੀ ਏ, ਭਈ ਪਹਿਲਾ ਬੰਦਾ ਯਾਨੀ ਆਦਮਜ਼ਾਦ ਨਫਸ ਬਣਿਆ, ਪਹਿਲਾ ਬੰਦਾ ਹਯਾਤੀ ਦੇਣ ਵਾਲਾ ਰੂਹ ਬਣਿਆ। ਪਰ ਰੂਹਾਨੀ ਪਹਿਲਾ ਨਹੀਂ ਸੀ ਬਲਕਿ ਨਫਸਾਨੀ ਸੀ, ਉਹਦੇ ਬਾਅਦੋਂ ਰੂਹਾਨੀ ਹੋਇਆ। ਪਹਿਲਾ ਬੰਦਾ ਧਰਤੀ ਤੋਂ ਯਾਨੀ ਖਾਕੀ ਸੀ, ਦੂਜਾ ਅਸਮਾਨੀ ਏ। ਜਿਵੇਂ ਉਹ ਖਾਕੀ ਸੀ ਉਸੇ ਤਰ੍ਹਾਂ ਹੋਰ ਵੀ ਖਾਕੀ ਨੇ, ਤੇ ਜਿਵੇਂ ਦਾ ਉਹ ਅਸਮਾਨੀ ਸੀ ਉਸੇ ਤਰ੍ਹਾਂ ਉਹ ਵੀ ਅਸਮਾਨੀ ਏ। ਤੇ ਜਿਵੇਂ ਅਸੀਂ ਐਸ ਖਾਕੀ ਦੀ ਸੂਰਤ ਉੱਤੇ ਹੋਏ ਉਸੇ ਤਰ੍ਹਾਂ ਉਸ ਅਸਮਾਨੀ ਦੀ ਸੂਰਤ ਉੱਤੇ ਵੀ ਹੋਵਾਂਗੇ। ਇਸ ਲਈ ਐ ਮੇਰੇ ਅਜ਼ੀਜ਼ ਭਰਾਵੋ, ਸਾਬਤ ਕਦਮ ਤੇ ਕਾਇਮ ਰਵੋ ਤੇ ਖੁਦਾਵੰਦ ਦੇ ਕੰਮ ਵਿੱਚ ਹਮੇਸ਼ਾ ਵੱਧਦੇ ਰਵੋ, ਕਿਉਂ ਜੇ ਇਹ ਜਾਣਦੇ ਹੋ ਭਈ ਤੁਹਾਡੀ ਮਿਹਨਤ ਖੁਦਾਵੰਦ ਵਿੱਚ ਬੇਫਾਇਦਾ ਨਹੀਂ ਹੈ। ਇਸਤਸਨਾ। ਫਿਰ ਮੂਸਾ ਨੇ ਸਾਰੇ ਇਸਰਾਈਲੀਆਂ ਨੂੰ ਬੁਲਵਾ ਕੇ ਉਹਨਾਂ ਨੂੰ ਆਖਿਆ, ਐ ਇਸਰਾਈਲੀਓ, ਤੁਸੀਂ ਉਹਨਾਂ ਆਇਨ ਤੇ ਹੁਕਮਾਂ ਨੂੰ ਸੁਣ ਲਵੋ ਜਿਹੜੇ ਮੈਂ ਅੱਜ ਤੁਹਾਨੂੰ ਸੁਣਾਉਂਦਾ ਵਾਂ, ਤਾਂ ਜੋ ਤੁਸੀਂ ਉਹਨਾਂ ਨੂੰ ਸਿੱਖ ਕੇ ਉਹਨਾਂ ਉੱਤੇ ਅਮਲ ਕਰੋ। ਖੁਦਾਵੰਦ ਸਾਡੇ ਰੱਬ ਨੇ ਸਾਡੇ ਨਾਲ ਇੱਕ ਅਹਿਦ ਬੰਨਿਆ। ਖੁਦਾਵੰਦ ਨੇ ਤੁਹਾਡੇ ਨਾਲ ਉਸ ਪਹਾੜ ਉੱਤੇ ਆਮਣੇ ਸਾਹਮਣੇ ਅੱਗ ਦੇ ਵਿੱਚੋਂ ਗੱਲਾਂ ਕੀਤੀਆਂ ਤੇ ਆਖਿਆ, ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮਿਸਰ ਦੇਸ ਯਾਨੀ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਹੋਰ ਮਾਬੂਦਾਂ ਨੂੰ ਨਾ ਮੰਨੀ, ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤੀ ਨਾ ਬਣਾਵੀਂ, ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀਂ ਤੇ ਨਾ ਉਹਨਾਂ ਦੀ ਇਬਾਦਤ ਕਰੀਂ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ ਗੈਰਤ ਵਾਲਾ ਰੱਬ ਵਾਂ। ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ, ਰਹਿਮ ਕਰਦਾ ਵਾਂ। ਤੇ ਜਦ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਤੇ ਤੁਸੀਂ ਉਹ ਆਵਾਜ਼ ਹਨੇਰੇ ਵਿੱਚੋਂ ਆਉਂਦੀ ਸੁਣੀ, ਤੇ ਤੁਸੀਂ ਤੇ ਤੁਹਾਡੇ ਕਬੀਲਿਆਂ ਦੇ ਸਰਦਾਰ ਤੇ ਬਜ਼ੁਰਗ ਮੇਰੇ ਕੋਲ ਆਏ, ਤੇ ਤੁਸੀਂ ਆਖਣ ਲੱਗੇ ਵੀ ਖੁਦਾਵੰਦ ਸਾਡੇ ਰੱਬ ਨੇ ਆਪਣੀ ਸ਼ੌਕਤ ਤੇ ਵਡਿਆਈ ਸਾਨੂੰ ਵਿਖਾਈ, ਤੇ ਅਸੀਂ ਉਹਦੀ ਆਵਾਜ਼ ਅੱਗ ਵਿੱਚੋਂ ਆਉਂਦੀ ਸੁਣੀ। ਅੱਜ ਅਸੀਂ ਵੇਖ ਲਿਆ ਵੀ ਖੁਦਾਵੰਦ ਇਨਸਾਨ ਨਾਲ ਗੱਲਾਂ ਕਰਦਾ ਏ, ਫਿਰ ਵੀ ਇਨਸਾਨ ਜਿਉਂਦਾ ਰਹਿੰਦਾ ਏ। ਇਸ ਲਈ ਹੁਣ ਅਸੀਂ ਆਪਣੀ ਜਿੰਦ ਕਿਉਂ ਦਈਏ? ਇਸ ਲਈ ਤੁਸੀਂ ਇਹਤਿਆਤ ਰੱਖਿਓ ਤੇ ਜਿਵੇਂ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਹੁਕਮ ਦਿੱਤਾ ਏ ਉਂਝ ਹੀ ਕਰਿਓ ਤੇ ਸੱਜੇ ਜਾਂ ਖੱਬੇ ਪਾਸੇ ਨਾ ਮੁੜਿਓ। ਤੁਸੀਂ ਉਸ ਸਾਰੇ ਤਰੀਕੇ ਉੱਤੇ ਜਿਹਦਾ ਹੁਕਮ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਦਿੱਤਾ ਏ ਟੁਰਿਓ, ਤਾਂ ਜੋ ਤੁਸੀਂ ਜਿਉਂਦੇ ਰਹੋ ਤੇ ਤੁਹਾਡਾ ਭਲਾ ਹੋਵੇ। ਯੂਹੰਨਾ। ਯਰੂਸ਼ਲਮ ਵਿੱਚ ਭੀੜ ਬੂਹੇ ਦੇ ਕੋਲ ਇੱਕ ਤਲਾਬ ਏ ਜਿਹੜਾ ਅਬਰਾਨੀ ਵਿੱਚ ਬੈਤੇਸਦਾ ਅਖਵਾਂਦਾ ਏ, ਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ 5 ਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂ ਜੇ ਇੱਕ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਲਾਬ ਉੱਤੇ ਉਤਰ ਕੇ ਪਾਣੀ ਨੂੰ ਹਿਲਾਇਆ ਕਰਦਾ ਸੀ। ਪਾਣੀ ਹਿਲਦਿਆਂ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ।
ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਕਿ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਏ। ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅਪੜਦਿਆਂ ਅਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਏ। ਯਿਸੂ ਨੇ ਉਹਨੂੰ ਆਖਿਆ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਤੇ ਮੈਂ ਵੀ ਕੰਮ ਕਰਦਾ ਵਾਂ। ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਕਿਉਂ ਜੇ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਵੀ ਆਪਣੇ ਆਪ ਵਿੱਚ ਹਯਾਤੀ ਰੱਖੇ। ਤੁਸੀਂ ਪਾਕ ਕਲਾਮ ਵਿੱਚੋਂ ਲੱਭਦੇ ਹੋ, ਕਿਉਂ ਜੇ ਸਮਝਦੇ ਹੋ ਭਈ ਉਹਦੇ ਵਿੱਚ ਹਮੇਸ਼ਾ ਦੀ ਹਯਾਤੀ ਤੁਹਾਨੂੰ ਮਿਲਦੀ ਏ, ਤੇ ਇਹ ਉਹ ਏ ਜਿਹੜੀ ਮੇਰੀ ਗਵਾਹੀ ਦਿੰਦੀ ਏ। ਮੈਂ ਬੰਦਿਆਂ ਤੋਂ ਇੱਜ਼ਤ ਨਹੀਂ ਚਾਹੁੰਦਾ, ਕਿਉਂ ਜੇ ਤੁਸੀਂ ਮੂਸਾ ਦਾ ਯਕੀਨ ਕਰਦੇ ਤੇ ਮੇਰਾ ਵੀ ਯਕੀਨ ਕਰਦੇ, ਇਸ ਲਈ ਵੀ ਉਹਨੇ ਮੇਰੇ ਬਾਰੇ ਵਿੱਚ ਲਿਖਿਆ। ਪਰ ਜਦ ਤੁਸੀਂ ਉਹਦੇ ਨਵਿਸ਼ਤਿਆਂ ਦਾ ਯਕੀਨ ਨਹੀਂ ਕਰਦੇ ਤੇ ਮੇਰੀਆਂ ਗੱਲਾਂ ਦਾ ਯਕੀਨ ਕਿੱਥੋਂ ਕਰੋਗੇ? ਰੋਮੀਓ, ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ। ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਪਰ ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਏ, ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ ਤੇ ਜਿਹਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਆਪਣੇ ਉਸ ਰੂਹ ਦੇ ਰਾਹੀਂ ਜਿਉਂਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਏ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ, ਉਹ ਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫੇਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ, ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮਿਰਾਸ। ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੱਧ ਕੇ ਗਲਬਾ ਹਾਸਲ ਹੁੰਦਾ ਏ। ਕਿਉਂ ਜੇ ਮੈਨੂੰ ਯਕੀਨ ਏ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਵਿੱਚ ਏ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਤਮੈਥੀਅਸ, ਹੁਣ ਅਜ਼ਲੀ ਬਾਦਸ਼ਾਹ ਗੈਰ ਫਾਨੀ ਨਾ ਵੇਖੇ ਜਾਣ ਵਾਲੇ ਕੱਲੇ ਰੱਬ ਦੀ ਇੱਜ਼ਤ ਤੇ ਵਡਿਆਈ ਹਮੇਸ਼ਾ ਤੋਂ ਹਮੇਸ਼ਾ ਤਿਕਰ ਹੁੰਦੀ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਏ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਤੇ ਸਮਝ ਰੱਖਣਾ ਏ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਏ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ, ਰੂਹ ਦੀ, ਨਾ ਪਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਏ। ਬਸ ਇੱਕ ਰੂਹਾਨੀ ਵਜੂਦ ਏ, ਉਹ ਜਿਹਦਾ ਬਦਨੀ ਅਹਿਸਾਸ ਕੋਈ ਸਮਝ ਨਹੀਂ ਰੱਖਦਾ। ਇਨਸਾਨ ਦਾ ਇਲਾਹੀ ਅਸੂਲ ਲਾਫਾਨੀ ਸਿਆਣ ਦੇ ਰਾਹੀਂ ਗੱਲ ਕਰਦਾ ਏ। ਜੇ ਇੱਕ ਮਾਦੀ ਬਦਨ ਦੂਜੇ ਲਫ਼ਜ਼ਾਂ ਵਿੱਚ ਫਾਨੀ ਮਾਦੀ ਫਹਿਮ ਰੂਹ ਦੇ ਰਾਹੀਂ ਫੈਲਿਆ ਹੋਇਆ ਏ, ਤੇ ਉਹ ਬਦਨ ਫਾਨੀ ਫਹਿਮ ਵਿੱਚ ਗਾਇਬ ਹੋ ਜਾਵੇਗਾ, ਲਾਜ਼ਵਾਲ ਹੋ ਜਾਵੇਗਾ। ਜਿਵੇਂ ਲੋ ਹਨੇਰੇ ਨੂੰ ਤਬਾਹ ਕਰਦੀ ਏ ਤੇ ਉਸ ਹਨੇਰੇ ਦੀ ਥਾਂ ਹਰ ਪਾਸੇ ਲੋ ਹੁੰਦੀ ਏ, ਉਂਝ ਹੀ ਮੁਤਲਕ ਸਾਇੰਸ ਵਿੱਚ ਜਿੰਦ ਜਾਂ ਰੱਬ ਕੱਲਾ ਹੀ ਇਨਸਾਨ ਨੂੰ ਸੱਚਾਈ ਦੇਣ ਵਾਲਾ ਏ,
ਸੱਚਾਈ ਫਾਨੀ ਨੂੰ ਨੇਸਤ ਕਰਦੀ ਤੇ ਲਾਫਾਨੀ ਨੂੰ ਲੋਹ ਵਿੱਚ ਲਿਆਉਂਦੀ ਏ। ਫਾਨੀ ਅਕੀਦਾ ਹਯਾਤੀ ਦਾ ਮਾਦੀ ਫਹਿਮ ਤੇ ਲਾਫਾਨੀ ਸੱਚਾਈ ਰੂਹਾਨੀ ਫਹਿਮ। ਕਣਕ ਤੇ ਦਾਣੇ ਨੇ ਜਿਹੜੇ ਤਰੱਕੀ ਨਾਲ ਇਕੱਠੇ ਨਹੀਂ ਹੁੰਦੇ ਬਲਕਿ ਵੱਖੋ-ਵੱਖ ਹੁੰਦੇ ਨੇ। ਕਾਮਲੀਅਤ ਦਾ ਇਜ਼ਹਾਰ ਨਾਕਾਮਲੀਅਤ ਨਾਲ ਨਹੀਂ ਹੁੰਦਾ। ਰੂਹ ਦਾ ਮਾਦੇ ਰੂਹ ਦੇ ਮੁਖਾਲਫ ਦੇ ਰਾਹੀਂ ਇਜ਼ਹਾਰ ਨਹੀਂ ਕੀਤਾ ਜਾਂਦਾ। ਰੱਬ ਦੀ ਹਸਤੀ ਚੰਗਿਆਈ ਹਮੇਸ਼ਾ ਤੋਂ ਮੌਜੂਦ ਏ। ਇਹ ਇਲਾਹੀ ਮੰਤਕ ਵਿੱਚ ਮੰਨਦੀ ਏ ਭਈ ਬੁਰਿਆਈ ਚੰਗਿਆਈ ਦੀ ਫਰਜ਼ੀ ਮੁਖਾਲਫ ਕਦੀ ਮੌਜੂਦ ਨਹੀਂ ਏ। ਜਿਵੇਂ ਆਸਾਨੀ ਨਾਲ ਤੁਸੀਂ ਠੰਡ ਤੇ ਅੱਗ ਨੂੰ ਮਿਲਾ ਸਕਦੇ ਹੋ ਤੇ ਰੂਹ ਤੇ ਮਾਦੇ ਨੂੰ ਵੀ ਮਿਲਾ ਸਕਦੇ ਹੋ। ਜੇ ਅਸੀਂ ਬਦਨ ਉੱਤੇ ਸਿਆਣ ਦਾ ਇਖਤਿਆਰ ਸਮਝਿਆ ਏ ਤੇ ਸਾਨੂੰ ਮਾਦੀ ਵਸੀਲਿਆਂ ਉੱਤੇ ਈਮਾਨ ਨਹੀਂ ਰੱਖਣਾ ਚਾਹੀਦਾ। ਸਾਇੰਸ ਨਾ ਸਿਰਫ ਸਾਰੀਆਂ ਬਿਮਾਰੀਆਂ ਦਾ ਮੰਬਾ ਦਿਮਾਗੀ ਕਰਾਰ ਦਿੰਦੀ ਏ ਬਲਕਿ ਇਹ ਵੀ ਵਾਜ਼ਾ ਕਰਦੀ ਏ ਭਈ ਸਾਰੀਆਂ ਬਿਮਾਰੀਆਂ ਇਲਾਹੀ ਸਿਆਣ ਤੋਂ ਸ਼ਿਫਾ ਪਾਉਂਦੀਆਂ ਨੇ। ਇਸ ਸਿਆਣ ਦੇ ਇਲਾਵਾ ਹੋਰ ਕਿਸੇ ਸ਼ੈ ਤੋਂ ਸ਼ਿਫਾ ਨਹੀਂ ਹੁੰਦੀ। ਭਾਵੇਂ ਅਸੀਂ ਕਿੰਨਾ ਹੀ ਕਿਸੇ ਦਵਾ ਜਾਂ ਇਸ ਹਵਾਲੇ ਤੋਂ ਕਿਸੇ ਜ਼ਰੀਏ ਉੱਤੇ ਭਰੋਸਾ ਕਿਉਂ ਨਾ ਕਰਦੇ ਹੋਈਏ ਜਿਹਦੇ ਵੱਲੋਂ ਇਨਸਾਨੀ ਕੋਸ਼ਿਸ਼ ਜਾਂ ਈਮਾਨ ਰਹਿਨੁਮਾਈ ਦਿੰਦਾ ਏ। ਮਾਦੀਅਤ ਤੋਂ ਜੋ ਕੁਝ ਵੀ ਬਿਮਾਰ ਨੂੰ ਹਾਸਲ ਹੁੰਦਾ ਵਿਖਾਲੀ ਦਿੰਦਾ ਏ ਇਹ ਫਾਨੀ ਸਿਆਣ ਹੀ ਏ ਜਿਹੜੀ ਉਹਦੇ ਲਈ ਲਿਆਉਂਦੀ ਏ ਨਾ ਭਈ ਮਾਦਾ ਲਿਆਉਂਦਾ ਏ। ਪਰ ਬਿਮਾਰ ਇਲਾਹੀ ਤਾਕਤ ਦੇ ਇਲਾਵਾ ਕਿਸੇ ਹੋਰ ਸ਼ੈ ਤੋਂ ਸ਼ਿਫਾ ਨਹੀਂ ਪਾਉਂਦੇ। ਸਿਰਫ ਸੱਚਾਈ ਹਯਾਤੀ ਤੇ ਮੁਹੱਬਤ ਦੇ ਕੰਮ ਹਮਾਂਗੀ ਲਿਆ ਸਕਦੇ ਨੇ। ਜੋ ਕੁਝ ਵੀ ਇਨਸਾਨ ਨੂੰ ਇਲਾਹੀ ਸਿਆਣ ਦੀ ਬਜਾਏ ਦੂਜੀਆਂ ਤਾਕਤਾਂ ਨੂੰ ਮੰਨਣ ਤੇ ਦੂਜੇ ਕਾਨੂੰਨਾਂ ਦੀ ਪਾਸਦਾਰੀ ਕਰਨ ਦੀ ਤਾਲੀਮ ਦਿੰਦਾ ਏ ਉਹ ਮਸੀਹ ਦਾ ਮੁਖਾਲਫ ਏ। ਇੱਕ ਜ਼ਹਿਰੀਲੀ ਦਵਾਈ ਜਿਹੜੀ ਨੇਕੀ ਦਾ ਕੰਮ ਕਰਦੀ ਵਿਖਾਲੀ ਦਿੰਦੀ ਏ ਉਹ ਬਦੀ ਏ ਕਿਉਂ ਜੇ ਇਹ ਇਨਸਾਨ ਦਾ ਰੱਬ ਕਾਦਰ ਮੁਤਲਕ ਸਿਆਣ ਉੱਤੇ ਇਨਸਾਰ ਚੋਰੀ ਕਰਦੀ ਏ ਤੇ ਈਮਾਨ ਦੇ ਮੁਤਾਬਕ ਇਨਸਾਨੀ ਨਿਜ਼ਾਮ ਨੂੰ ਜ਼ਹਿਰ ਦਿੰਦੀ ਏ। ਮਾਦੇ ਦੇ ਤਰੀਕੇ ਨਾ ਇਖਲਾਕੀ ਤੇ ਨਾ ਹੀ ਰੂਹਾਨੀ ਨਿਜ਼ਾਮ ਬਣਾਉਂਦੇ ਨੇ। ਉਹ ਇਖਤਲਾਫ ਜਿਹੜੇ ਮਾਦੀ ਤਰੀਕਿਆਂ ਦਾ ਮੁਤਾਲਬਾ ਕਰਦੇ ਨੇ ਉਹ ਮਾਦੀ ਤਰੀਕਿਆਂ ਉੱਤੇ ਈਮਾਨ ਦੀ ਮਸ਼ਕ ਯਾਨੀ ਰੂਹ ਦੀ ਬਜਾਏ ਮਾਦੇ ਉੱਤੇ ਈਮਾਨ ਰੱਖਣ ਦੀ ਮਸ਼ਕ ਦਾ ਨਤੀਜਾ ਏ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਏ ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੂਹ ਵਿੱਚ ਰੱਬ ਦੀ ਇਬਾਦਤ ਕਰਨ ਵੱਲ ਲਾਇਆ ਤੇ ਲਾਫਾਨੀ ਸਿਆਣ ਦੀਆਂ ਦਿੱਤੀਆਂ ਹੋਈਆਂ ਹਸਤੀ ਦੀਆਂ ਵੱਡੀਆਂ ਇਨਸਾਨੀ ਕਾਬਲੀਅਤਾਂ ਨੂੰ ਬਿਆਨ ਕੀਤਾ। ਜਿਹੜਾ ਕੋਈ ਵੀ ਜਿੰਦ ਨੂੰ ਵਾਜ਼ਾ ਕਰਨ ਲਈ ਨਾ ਅਹਿਲ ਹੁੰਦਾ ਏ ਉਹ ਬਦਨ ਦੀ ਵਜ਼ਾਹਤ ਕਬੂਲ ਨਾ ਕਰਨ ਵਿੱਚ ਸਿਆਣਾ ਹੁੰਦਾ ਏ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ ਹੈ ਤੇ ਹਮੇਸ਼ਾ ਰਵੇਗੀ ਕਿਉਂ ਜੇ ਹਯਾਤੀ ਰੱਬ ਏ ਤੇ ਇਨਸਾਨ ਰੱਬ ਦਾ ਤਸੱਵੁਰ ਏ ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਦੇ ਤੌਰ ਤੇ ਬਣਾਇਆ ਗਿਆ ਸੀ ਤੇ ਉਹਦੇ ਲਈ ਫਨਾ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਹਸਤੀ ਦੀ ਸਾਇੰਸ ਵਿੱਚ ਇਹ ਵੱਡੀ ਅਸਲੀਅਤ ਭਈ ਅਸਲੀ ਇਨਸਾਨ ਕਾਮਲ ਸੀ ਹੈ ਤੇ ਹਮੇਸ਼ਾ ਰਵੇਗਾ ਨਾ ਕਾਬਲੇ ਤਰਦੀਦ ਗੱਲ ਏ ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਸੂਰਤ ਏ ਤੇ ਉਹ ਨਾ ਉੱਚਾ ਏ ਨਾ ਨੀਵਾਂ ਬਲਕਿ ਉਹ ਸਿੱਧਾ ਤੇ ਰੱਬ ਵਰਗਾ ਏ। ਇਲਾਹੀ ਲਾਮਹਿਦੂਦ ਰੂਹ ਦਾ ਫਰਜ਼ੀ ਮੁਖਾਲਫ ਇਨਸਾਨ ਦੀ ਨਾਮਨਿਹਾਦ ਜਿੰਦ ਜਾਂ ਰੂਹ ਏ। ਦੂਜੇ ਲਫ਼ਜ਼ਾਂ ਵਿੱਚ 5 ਹਿੱਸਾ ਯਾਨੀ ਉਹ ਬਦਨ ਜਿਹੜਾ ਰੂਹ ਦੇ ਖਿਲਾਫ ਜੰਗ ਕਰਦਾ ਏ। ਇਹਨਾਂ ਨਾਮਨਿਹਾਦ ਮਾਦੀ ਹਿੱਸਾ ਨੂੰ ਲਾਮਹਿਦੂਦ ਰੂਹ ਜਿਹਦਾ ਨਾਂ ਰੱਬ ਏ ਉਹਨੂੰ ਮੰਨਣਾ ਚਾਹੀਦਾ ਏ। ਕ੍ਰਿਸਚਨ ਸਾਇੰਸ ਆਖਦੀ ਏ ਭਈ ਮੈਂ ਤੁਹਾਡੇ ਵਿਚਾਲਿਓਂ ਯਿਸੂ ਮਸੀਹ ਤੇ ਉਹਦੇ ਜਲਾਲ ਦੇ ਇਲਾਵਾ ਕਿਸੇ ਹੋਰ ਸ਼ੈ ਨੂੰ ਨਹੀਂ ਮੰਨਣਾ। ਯਿਸੂ ਨੇ ਸਾਡੀਆਂ ਕਮਜ਼ੋਰੀਆਂ ਸਹੀਆਂ। ਉਹ ਬਸ਼ਰੀ ਅਕੀਦਤ ਦੀ ਗਲਤੀ ਨੂੰ ਜਾਣਦਾ ਸੀ ਤੇ ਉਹਦੇ ਮਾਰ ਖਾਣ ਨਾਲ ਗਲਤੀ ਨੂੰ ਰੱਦ ਕਰਨ ਨਾਲ ਅਸੀਂ ਸ਼ਿਫਾ ਪਾਈਏ। ਬੰਦਿਆਂ ਵਿੱਚ ਹਕੀਰ ਤੇ ਮਰਦੂਦ ਹੁੰਦਿਆਂ ਹੋਏ ਹਕਾਰਤ ਦੇ ਬਦਲੇ ਬਰਕਤ ਦਿੰਦਿਆਂ ਹੋਏ ਉਹਨੇ ਇਨਸਾਨਾਂ ਨੂੰ ਉਹਨਾਂ ਦੇ ਆਪਣੇ ਖਿਲਾਫ ਤਾਲੀਮ ਦਿੱਤੀ ਤੇ ਜਦੋਂ ਗਲਤੀ ਨੇ ਸੱਚਾਈ ਦੀ ਤਾਕਤ ਨੂੰ ਮਹਿਸੂਸ ਕੀਤਾ ਤੇ ਕੋੜੇ ਤੇ ਸੂਲੀ ਉਸ ਵੱਡੇ ਉਸਤਾਦ ਦੀ ਉਡੀਕ ਵਿੱਚ ਸਨ। ਉਹ ਇਹ ਜਾਣਦਿਆਂ ਹੋਏ ਕਦੀ ਨਾ ਝੁਕਿਆ
ਭਈ ਇਲਾਹੀ ਹੁਕਮ ਦੀ ਫਰਮਾਬਰਦਾਰੀ ਕਰਨਾ ਤੇ ਰੱਬ ਉੱਤੇ ਭਰੋਸਾ ਕਰਨਾ ਪਾਪ ਤੋਂ ਪਾਕੀਜ਼ਗੀ ਵੱਲ ਲੈ ਜਾਣ ਵਾਲੀ ਨਵੀਂ ਰਾਹ ਨੂੰ ਬਣਾਉਂਦਾ ਏ ਤੇ ਉਹਦੇ ਉੱਤੇ ਟੁਰਨ ਨਾਲ ਮੁਕਤੀ ਮਿਲਦੀ ਏ। ਮਾਦੀ ਯਕੀਨ ਇਹਨੂੰ ਸਮਝਣ ਵਿੱਚ ਹੌਲਾ ਏ ਜੋ ਰੂਹਾਨੀ ਅਸਲੀਅਤ ਬਿਆਨ ਕਰਦੀ ਏ। ਸੱਚ ਪੂਰੇ ਮਜ਼ਹਬ ਦਾ ਦਰਮਿਆਨੀ ਏ। ਇਹ ਮੁਹੱਬਤ ਦੀ ਸਲਤਨਤ ਵਿੱਚ ਯਕੀਨੀ ਦਾਖਲੇ ਦਾ ਹੁਕਮ ਦਿੰਦਾ ਏ। ਮੁਕੱਦਸ ਪੌਲੁਸ ਲਿਖਦਾ ਏ, ਆਓ ਅਸੀਂ ਵੀ ਹਰ ਇੱਕ ਬੋਝ ਤੇ ਉਸ ਪਾਪ ਨੂੰ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਏ ਦੂਰ ਕਰਕੇ ਉਸ ਦੌੜ ਵਿੱਚ ਸਬਰ ਨਾਲ ਦੌੜੀਏ ਜਿਹੜੀ ਸਾਨੂੰ ਦਰਪੇਸ਼ ਏ। ਮਤਲਬ ਆਓ ਅਸੀਂ ਆਪਣੀ ਮਾਦੀ ਖੁਸ਼ੀ ਤੇ ਫਹਿਮ ਨੂੰ ਇੱਕ ਪਾਸੇ ਰੱਖੀਏ ਤੇ ਇਲਾਹੀ ਅਸੂਲ ਤੇ ਸ਼ਿਫਾ ਦੀ ਸਾਇੰਸ ਨੂੰ ਲੱਭੀਏ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਏ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਏ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਏ ਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਏ। ਜੇ ਇਮਾਨਦਾਰ ਏ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।